US, UK and Australia agree on nuclear submarine project amidst China's aggressive behavior. The announcement is made after the leaders of the three countries attend a summit meeting in San Diego. मैं इहदी डिटेल च नहीं जावांगा क्योंकि वक्त की भी कमी है, लेकिन ਜ਼ਾਹਰ है कि भी ये भावें 2-3 साल च बनना शुरू होएगा। $3 बिलियन यूके ने कढ़े ने, टैक्नोलॉजी उन्हां दी दूजा डैक जाके ਆਸਟ੍ਰੇਲੀਆ 'ਚ ਕਰਨਗੇ ਔਰ ਇਹ ਮਕਸਦ ਇੰਡੋ ਪੈਸੀਫਿਕ ਜਿਹਨੂੰ ਕਹਿਣ ਲੱਗ ਗਏ। ਮੈਂ ਤਾਂ ਵੈਸੇ ਇੰਡੋ ਕਦੇ ਯੂਜ਼ ਨਹੀਂ ਸੀ ਕਰਦਾ, ਬਟ ਕਿਉਂਕਿ ਹੁਣ ਖਬਰਾਂ ਹੀ ਉਸ ਹਵਾਲੇ ਨਾਲ ਚੱਲਦੀਆਂ ਚੀਨ ਨੂੰ ਘੇਰਨ ਦੀ, ਔਰ ਚੀਨ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹੈ। ਚੀਨ ਨੇ ਇਸ ਦੇ ਉੱਤੇ ਰਿਐਕਟ ਵੀ ਕੀਤਾ, ਕੰਡੈਮ ਵੀ ਕੀਤਾ। ਪਰ ਇਸ ਤੋਂ ਪਹਿਲਾਂ ਕਿ ਡੀਲ ਹੁੰਦੀ 2 ਦਿਨ ਪਹਿਲਾਂ ਤੋਂ ਹੀ ਇਹ ਚੱਲ ਰਿਹਾ ਸੀ ਕਿ ਚੀਨ ਉਹਨੇ ਆਪਣਾ ਮਿਲਟਰੀ ਬਜਟ ਵੀ ਵਧਾਇਆ, ਔਰ ਨਾਲ ਦੀ ਨਾਲ ਜਿਹੜਾ ਇੱਕ ਵੱਡੀ ਚੀਨ ਨੇ ਇਹਨਾਂ ਨੂੰ ਇਹ ਦੱਸਿਆ ਕਿ ਵੀ ਜੇ ਤੁਸੀਂ ਸਾਡੇ ਰੀਜਨ 'ਚ ਆ ਕੇ ਜਿਹੜਾ ਉਹ ਇਸ ਕਿਸਮ ਦੀ ਹਰਕਤ ਕਰ ਰਹੇ ਹੋ ਤੇ ਇੱਕ ਬਹੁਤ ਵੱਡੀ ਗੱਲ ਜਿਹਨੂੰ ਕਈ ਵਾਰ ਸਿਆਸੀ ਦੁਨੀਆ 'ਚ ਜਿਹਨੂੰ ਨੈਕਸਟ ਟੂ ਇੰਪੋਸੀਬਲ ਕਹਿੰਦੇ ਨੇ, ਉਹ ਚੀਨ ਨੇ ਕਰ ਦਿਖਾਉਣ। ਚਾਈਨਾ ਨੇ ਆਪਣੀ ਐਜ਼ ਏ ਗਲੋਬਲ ਪਾਵਰ ਜਿਹੜੀ ਹੋਂਦ ਰੱਖੀ ਹੈ, ਇਕੱਲੀ ਇਹੀ ਨਹੀਂ ਵੀ ਉਹਦੀ ਇਕੋਨਮੀ 16-17 ਟ੍ਰਿਲੀਅਨ ਡਾਲਰ ਦੀ ਹੈ, ਜਦੋਂ ਕਿ ਅਮਰੀਕਾ ਦੀ 22 ਟ੍ਰਿਲੀਅਨ ਡਾਲਰ ਹੈ। ਵੀ ਮਿਲਟਰੀ ਮਾਈਟ ਵੀ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਦੂਜਾ ਵੀ, ਪਰ ਡਿਪਲੋਮੈਸੀ 'ਚ ਹੁਣ ਡਿਪਲੋਮੈਸੀ 'ਚ ਜਦੋਂ ਦਾ ਯੂਕਰੇਨ ਕ੍ਰਾਈਸਿਸ ਸ਼ੁਰੂ ਹੋਇਆ, ਚਾਈਨਾ ਔਰ ਰਸ਼ੀਆ ਨੇੜੇ ਆਏ, ਲੇਕਿਨ ਇਸਲਾਮਿਕ ਵਰਲਡ ਖਾਸ ਤੌਰ ਤੇ ਸਾਊਦੀ ਅਰੇਬੀਆ ਜਿਹੜਾ ਲੀਡ ਕਰਦਾ OIC ਨੂੰ ਵੀ ਦੂਜਿਆਂ ਨੂੰ ਵੀ, ਇੱਕ ਪਾਸੇ ਟਰਕੀ ਦੇ ਨਾਲ ਵੀ ਅਮਰੀਕਾ ਦੇ ਕੋਈ ਸਖਾਵੇਂ ਰਿਲੇਸ਼ਨ ਨਹੀਂ ਰਹੇ, ਲੇਕਿਨ ਸਾਊਦੀ ਅਰੇਬੀਆ ਦਾ ਬਲੌਕ ਜਿੱਥੇ ਅਮਰੀਕਾ ਦੇ ਨੇਵੀ ਦਾ ਸਟੇਸ਼ਨ, ਆਰਮੀ ਸਟੇਸ਼ਨ ਦੂਜੇ ਤੀਜੇ ਰਹੀ ਹੈ, ਉਹ ਹੌਲੀ ਹੌਲੀ ਨਿਕਲ ਕੇ ਉਹਨੇ ਯੂਕਰੇਨ ਵਾਰ ਦੇ ਵੇਲੇ ਵੀ ਅਮਰੀਕਾ ਦੇ ਸਟੈਂਡ ਦੀ ਕੋਈ ਬਹੁਤੀ ਹਮਾਇਤ ਨਹੀਂ ਕੀਤੀ। ਲੇਕਿਨ ਇੱਕ ਜਿਹੜੀ ਟ੍ਰੈਡੀਸ਼ਨਲ ਰਾਈਵਲਰੀ ਸਾਊਦੀ ਅਰੇਬੀਆ ਔਰ ਈਰਾਨ ਦੇ ਵਿਚਾਲੇ ਰਹੀ, ਜਿਹਦੇ ਚੋਂ ਅਸੀਂ ਇਰਾਕ ਵਾਰ ਵੀ ਦੇਖੀ, ਉਹਦੇ ਚੋਂ ਅਸੀਂ ਈਰਾਨ ਜਿਹੜਾ ਹੈ ਉਹ ਹੁਣ ਯਮਨ ਦੇ ਵਿੱਚ ਜਿਹੜੀ ਸਿਵਲ ਵਾਰ ਚੱਲ ਰਹੀ ਸੀ, ਉਹਨਾਂ ਦੇ ਗੁਰੀਲਿਆਂ ਨੂੰ ਇੱਕ ਪਾਸੇ ਈਰਾਨ ਸਪੋਰਟ ਕਰ ਰਿਹਾ ਔਰ ਉਹ ਜ਼ਾਹਰ ਹੈ ਵੀ ਸਾਊਦੀ ਨੁਕਸਾਨ ਵੀ ਹੋ ਰਿਹਾ ਸੀ। ਉਹਨਾਂ ਦੀ ਆਪਣੀ ਤਾਂ ਕੋਈ ਬਹੁਤੀ ਟ੍ਰੇਨਡ ਆਰਮੀ ਹੈ ਨਹੀਂ ਸਾਊਦੀਆਂ ਦੀ, ਉਹ ਪਾਕਿਸਤਾਨੀ ਫੌਜ ਤੇ ਵੀ ਡਿਪੈਂਡ ਕਰਦੇ ਰਹੇ, ਔਰ ਦੂਜੇ ਹਾਲਾਂ ਹਥਿਆਰ ਹਥਿਊਰ ਅਮਰੀਕਾ ਨੇ ਉਹਨਾਂ ਤੋਂ ਪੈਸੇ ਪੂਸੇ ਚੰਗੇ ਬਟੋਰੇ ਹੋਏ ਨੇ ਦੇਣ ਨੂੰ, ਲੇਕਿਨ ਉਹਨਾਂ ਦੀ ਉਹ ਹੈ ਨਹੀਂ ਬਹੁਤਾ। ਸੋ ਚਾਈਨਾ ਨੇ ਸਾਊਦੀ ਅਰੇਬੀਆ ਔਰ ਈਰਾਨ ਦੇ ਵਿਚਾਲੇ ਟਰੂਸ ਕਰਾਇਆ, ਉਹਨਾਂ ਦੀ ਜਿਹੜੀ ਹੈ ਡਿਪਲੋਮੈਟਿਕ ਸਾਂਝ ਜਿਹੜੀ ਆ ਉਹ ਟੂ ਕਲੋਜ਼ ਹੋਈ। ਕੀ ਐਗਰੀਮੈਂਟ ਹੋਇਆ, ਕਿੰਨਾ ਵਰਕਆਊਟ ਕਰੇਗਾ, ਪਰ ਅਮਰੀਕਾ ਲਈ ਇਸ ਔਕਸ ਡੀਲ ਤੋਂ ਪਹਿਲਾਂ ਈਰਾਨ ਔਰ ਸਾਊਦੀ ਅਰੇਬੀਆ ਤਾਂ ਅਮਰੀਕਾ ਦਾ ਰਾਈ ਰਿਹਾ ਸਾਰੇ ਪੀਰੀਅਡ ਦੇ ਵਿੱਚ, ਔਰ ਈਰਾਨ ਦੇ ਉੱਤੇ ਉਵੇਂ ਹੀ ਸੈਂਕਸ਼ਨਸ ਲਾਈਆਂ ਹੋਈਆਂ, ਵਰਸਟ ਲਾ ਰਹੇ ਨੇ ਜਿਵੇਂ ਰਸ਼ੀਆ ਤੇ ਲਾਈਆਂ ਨੇ। ਹੁਣ ਈਰਾਨ ਤੇ ਸਾਊਦੀ ਅਰੇਬੀਆ ਦਾ ਇਕੱਠੇ ਹੋਣਾ ਤੇ ਮੀਡੀਏਸ਼ਨ ਚਾਈਨਾ ਦੀ ਕਰਨੀ, ਇਹ ਅਮਰੀਕਾ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਹੈ ਡਿਪਲੋਮੈਟਿਕ ਸਨਬ ਹੈ ਕਿ ਵੀ ਤੁਹਾਡਾ ਜਿਹਨੂੰ ਸਫੀਅਰ ਆਫ ਇਨਫਲੂਐਂਸ ਕਹਿੰਦੇ ਨੇ ਕਿ ਵੀ ਉਹ ਘਟ ਗਿਆ ਔਰ ਚਾਈਨਾ ਜਿਹੜਾ ਉਹ ਜੰਪ ਇਨ ਕਰ ਰਿਹਾ। ਹੁਣ ਇਵੇਂ ਹੀ ਜੇ ਕੱਲ ਨੂੰ ਰਸ਼ੀਆ ਚਾਈਨਾ ਦੇ ਪ੍ਰਭਾਵ ਥੱਲੇ ਆ, ਯੂਕਰੇਨ ਨੂੰ ਵੀ ਇਹ ਲੱਗਣ ਲੱਗ ਗਿਆ ਵੀ ਮਰਨ ਆ ਰਹੇ ਹਾਂ ਅਸੀਂ, ਲੜਾਈ ਪੜਾਈ ਦਾ ਪਾਰਟ ਨਹੀਂ ਹੈ, ਤੇ ਚਾਈਨਾ ਕੱਲ ਨੂੰ ਰਸ਼ੀਆ ਔਰ ਯੂਕਰੇਨ 'ਚ ਵੀ ਕਰਾ ਦੇ, ਤੇ ਇਹਦਾ ਮਤਲਬ ਹੈ ਵੀ ਯੂਰਪ ਦੇ ਵਿੱਚ ਵੀ ਚਾਈਨਾ ਦਾ ਇਨਫਲੂਐਂਸ ਆਲਰੇਡੀ ਵਨ ਬੈਲਟ ਵਨ ਰੋਡ ਦੇ ਥੱਲੇ ਜਿਹੜਾ ਖੁੱਲ ਕੇ ਕੋਈ ਜਿਹੜਾ ਉਹਨਾਂ ਦੇ ਖਿਲਾਫ ਨਹੀਂ ਸੀ ਬੋਲਿਆ ਇਹਨਾਂ ਯੂਰਪੀਅਨ ਕੁਝ ਮੁਲਕਾਂ 'ਚ। ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ, ਕਿਉਂਕਿ ਇਹ ਸਾਡੇ ਖਿੱਤੇ 'ਚ ਹੋ ਰਿਹਾ ਹੈ। ਇਹ ਜਦੋਂ ਅਸੀਂ ਨਿਊਕਲੀਅਰ ਦੀ ਪੂਰੀ ਜਿਹੜੀ ਹੈ ਉਸ ਵਾਲੀ ਨਿਊਕਲੀਅਰ ਸਬਮਰੀਨ ਪ੍ਰੋਜੈਕਟ ਦੀ ਗੱਲ ਕਰਦੇ ਆ, ਭਾਵੇਂ ਇਹ ਮੈਚੁਰ 2030 ਤੱਕ ਹੋਣਾ ਜਾ ਕੇ ਫਿਰ, ਲੇਕਿਨ ਇਹ ਫਿਊਚਰ ਦੱਸ ਰਿਹਾ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਸਾਡਾ ਖਿੱਤਾ, ਸਾਡਾ ਸਾਊਥ ਏਸ਼ੀਆ ਬਲਦੀ ਦੇ ਬੂਥੇ 'ਚ ਜਾ ਰਿਹਾ ਹੈ, ਕਿਉਂਕਿ ਇਹੀ ਹਾਲਾਤ ਇਵੇਂ ਹੀ ਯੂਕਰੇਨ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਉਹਨਾਂ ਨੂੰ ਲਾਰਾ ਵੀ ਲਾਤਾ ਕਿ ਵੀ ਤੁਹਾਨੂੰ ਨੈਟੋ ਦਾ ਮੈਂਬਰ ਬਣਾਉਂਦੇ ਆ। ਰਸ਼ੀਆ ਦੇ ਬਾਰਡਰ ਤੱਕ ਅੱਕ ਕੇ ਉਹਨੇ 2014 'ਚ ਜਿਹੜਾ ਰਸ਼ੀਆ ਨੇ ਕ੍ਰਾਈਮੀਆ ਖੋਹ ਲਿਆ, ਫਿਰ ਈਸਟਰਨ ਪ੍ਰੋਵਿੰਸ ਖੋਹ ਲਏ। ਹੁਣ ਜਿਸ ਸ਼ਹਿਰ ਦੇ ਵਿੱਚ ਰੋਜ਼ਾਨਾ ਪਤਾ ਨਹੀਂ 10,000 ਫੌਜੀ ਦੋਨੋਂ ਪਾਸਿਓਂ ਮਰਿਆ, ਰਸ਼ੀਆ ਔਰ ਯੂਕਰੇਨ ਦਾ। ਸੋ ਇਹ ਕ੍ਰਾਈਸਿਸ, ਤੇ ਜੇ ਇਹ ਕ੍ਰਾਈਸਿਸ ਇੱਧਰ ਹੈ, ਉਧਰ ਕੁਆਡ ਏਸ਼ੀਆਜ਼ ਨੈਟੋ ਹੈ, ਤੇ ਇੱਥੇ ਨੈਟੋ ਨੇ ਯੂਕਰੇਨ ਨੂੰ ਬਲਦੀ ਦੇ ਬੂਥੇ 'ਚ ਧੱਕਿਆ। ਤਾਂ ਸਾਨੂੰ ਇਹ ਲੱਗਦਾ ਹੈ ਕਿ ਵੀ ਜੋ ਹਾਲਾਤ ਜੇ ਅਲਟੀਮੇਟਲੀ ਚਾਈਨਾ ਦੇ ਨਾਲ ਰਾਈਵਲਰੀ ਹੀ ਮਕਸਦ ਹੈ ਔਰ ਉਹ ਉਸੇ 'ਚੋਂ ਹੀ ਉਹਨੂੰ ਘੇਰਨ ਦੀ ਲਾਈਨ ਹੈ, ਫਿਰ ਸਾਡਾ ਖਿੱਤਾ ਜਿਹੜਾ ਹੈ ਉਹ ਆਉਣ ਵਾਲੇ ਪੀਰੀਅਡ 'ਚ, ਔਰ ਅਸੀਂ ਇਸ ਲਈ ਵੀ ਵਰਿਡ ਹੁੰਦੇ ਹਾਂ ਕਿ ਆਲਰੇਡੀ ਜਿੱਥੇ 3 ਮੁਲਕ ਪਾਕਿਸਤਾਨ, ਚਾਈਨਾ, ਇੰਡੀਆ ਨਿਊਕਲੀਅਰ ਪਾਵਰਸ ਨੇ,
ਔਰ ਆਸਟ੍ਰੇਲੀਆ ਦੀ ਹੁਣ ਆਸਟ੍ਰੇਲੀਆ ਦਾ ਕੋਈ ਨਿਊਕਲੀਅਰ ਪਾਵਰ ਨਹੀਂ ਸੀ, ਪਰ ਜੇ ਹੁਣ ਨਿਊਕਲੀਅਰ ਲੇਸਡ ਵੈਪਨਸ ਦੇ ਨਾਲ ਪਣਡੁੱਬੀਆਂ ਜਿਹੜੀਆਂ ਨੇ ਆਸਟ੍ਰੇਲੀਆ 'ਚ ਆ ਕੇ ਬੈਠੀਆਂ ਨੇ, ਸੋ ਕਿਤੇ ਵੀ ਇਹ ਵੈਦਰ ਆਸਟ੍ਰੇਲੀਆ ਚਾਈਨਾ ਕਨਫਲਿਕਟ ਹੋਏ, ਚਾਈਨਾ ਜਾਪਾਨ ਹੋਏ, ਚਾਈਨਾ ਵੀਅਤਨਾਮ ਹੋਏ, ਫਿਲੀਪੀਨ ਚਾਈਨਾ ਹੋਏ, ਕਿਸੇ ਪਾਸਿਓਂ ਵੀ ਹੋਏ, ਤੇ ਜਿੱਥੇ ਤੁਸੀਂ ਨਿਊਕਲੀਅਰ ਕਰਦੇ ਹੋ ਤੇ ਇੱਕ ਦਿਨ ਫਿਰ ਇਸ ਕਿਸਮ ਦਾ ਕੁਝ ਵਾਪਰ ਵੀ ਜਾਂਦਾ ਹੁੰਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਕੋਈ ਭਗੜੇ ਪਾਉਣ ਵਾਲੀ ਗੱਲ ਨਹੀਂ ਹੈ। ਇਹ ਸ਼ੋਅ ਹੋ ਰਿਹਾ ਕਿ ਸਾਡਾ ਖਿੱਤਾ ਉਸ ਪਾਸੇ ਵੱਲ ਹੀ ਪੁਸ਼ ਹੋ ਰਿਹਾ ਜਿਵੇਂ ਯੂਕਰੇਨ ਹੌਲੀ ਹੌਲੀ ਬਲਦੀ ਦੇ ਬੂਥੇ 'ਚ ਧੱਕਿਆ ਗਿਆ।